ਇਹ ਮੰਤਰ ਬੜਿਆ ਲਤੀਫਾ ਸੁਣਾਇਆ ਤੈਨੂੰ। ਅੱਬਾ ਜੀ ਤੁਸੀਂ ਤਾਂ ਇੰਨੀ ਜਲਦੀ ਮੰਤਰ ਪੜਤਾ ਮੈਨੂੰ ਤਾਂ ਜੁੱਤੀ ਵੀ ਨਹੀਂ ਪਾਉਣ ਦਿੱਤੀ, ਮੈਨੂੰ ਨੰਗੇ ਪੈਰੀ ਆਉਣਾ ਪਿਆ। ਤੂੰ ਵਲੀਮੇ ਤੇ ਆਇਆ, ਉਹ ਜਿੰਨ ਕਿਹੜਾ ਜੁੱਤੀ ਪਾਉਂਦਾ। ਤੈਨੂੰ ਅਸੀਂ ਦੱਸਾਂਗੇ, ਹੁਣ ਤੂੰ ਸਾਡੇ ਕਬਜ਼ੇ 'ਚ। ਦਿਲ ਦਾ ਮਾਮਲਾ ਹਾਏ ਦਿਲ ਬਰ। ਇਹਨਾਂ ਕੇ ਮੰਤਰ ਆਉਂਦਾ ਨਹੀਂ, ਗਾਣੇ ਗਾਈ ਜਾਂਦਾ। ਦਿਲ ਕਾ ਮਾਮਲਾ ਹੈ ਦਿਲ ਪਰ। ਆਹਾ ਇਹ ਤੇ ਤੇਰੇ ਵਾਲਾਂ ਨੂੰ ਹੀ ਪੈ ਗਿਆ। ਛੱਡ ਉਹ ਛੱਡ ਬਾਬਾ ਜੀ ਦਮ ਪੜੋ ਤਮੀਜ਼। ਆਹਾ ਐਵੇਂ ਤੈਨੂੰ ਚੰਨ ਹੀਰਿਆ ਅਲੜ ਕੰਬਲੀ ਹੋਈ। पे कभी पाँव पे छाले होंगे जिन्ना तेरी मर्जी नचा बेलिया जिन आ जिन आ जिन्ना किथे रह गया। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ। ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਏ ਹਾਂ ਇੱਕ ਨਵੀਂ ਵੀਡੀਓ ਜਿਹਦਾ ਨਾਮ ਹੈ ਜਿਨ ਕੋ ਕਾਬੂ ਕਰ ਲਿਆ। ਇਹ ਵੀਡੀਓ ਸਪੈਸ਼ਲ ਡਿਮਾਂਡ ਤੇ ਆਈ ਹੈ। ਸਪੈਸ਼ਲ ਸਾਨੂੰ ਇੱਕ ਕਮੈਂਟ ਆਇਆ ਸੀਗਾ ਪਰਮਜੀਤ ਸਿੰਘ ਜੀ ਦਾ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਗੋਗੇ ਦੀ ਜਿੰਨ ਵਾਲੀ ਵੀਡੀਓ ਤੇ ਰਿਐਕਟ ਜ਼ਰੂਰ ਕਰੋ। ਸੋ ਲੈ ਕੇ ਹਾਜ਼ਰ ਹੋ ਗਿਆ ਜੀ ਤੁਹਾਡੀ ਡਿਮਾਂਡ ਤੇ। ਇੱਕ ਸਾਡਾ ਦੋਸਤ ਉਹਨਾਂ ਦਾ ਕਮੈਂਟ ਆਇਆ ਸੀਗਾ, ਉਹਦਾ ਨਾਮ ਹੈਗਾ ਜੀ ਮੁਹੰਮਦ ਅਸਾਨ, ਫਰਾਂਸ ਤੋਂ ਨੇ। ਉਹਨਾਂ ਨੇ ਕਿਹਾ ਕਿ ਸਾਡਾ ਨਾਮ ਜ਼ਰੂਰ ਲਿਆ ਜਾਵੇ ਵੀਡੀਓ ਵਿੱਚ। ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇੱਦਾਂ ਹੀ ਕਮੈਂਟ ਕਰਦੇ ਰਿਹਾ ਕਰੋ ਤੇ ਆਪਣੇ ਜਿਹੜੇ ਵਿਚਾਰ ਨੇ ਕਮੈਂਟਾਂ 'ਚ ਦੱਸਿਆ ਕਰੋ ਕਿ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਹੋ, ਅਸੀਂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਸੋ ਅੱਜ ਦੀ ਵੀਡੀਓ ਤੱਕ ਤੁਹਾਨੂੰ ਦੱਸ ਦਿੱਤਾ ਹੈ ਗੋਗਾ ਬਾਈ ਦੀ ਆ, ਜਿਹਦੇ ਵਿੱਚ ਉਹ ਜਿੰਨ ਬਣੇ ਹੋਏ ਨੇ। ਅਲਵੇਲਾ ਟੀਵੀ ਤੋਂ ਇਹ ਵੀਡੀਓ ਆ। ਵੀਡੀਓ ਜਿਹੜੀ ਹੈਗੀ ਆ ਅੱਜ ਤੋਂ 1 ਸਾਲ ਪਹਿਲਾਂ ਬਣੀ ਹੋਈ ਆ ਤੇ ਬਹੁਤ ਸਾਰੇ ਤੇ ਮਤਲਬ ਕਿ ਵਿਊ ਆ ਚੁੱਕੇ ਨੇ। ਆਲਮੋਸਟ 8 ਲੱਖ ਵਿਊ ਆ ਚੁੱਕੇ ਨੇ ਤੇ ਲਾਈਕ ਕਮੈਂਟ ਬਹੁਤ ਸਾਰੇ ਨੇ। ਸੋ ਆਜੋ ਦੇਖਦੇ ਹਾਂ ਵੀਡੀਓ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਯਾਰ ਵੀਡੀਓ ਤਾਂ ਡਰਾਵਣੀ ਲੱਗਣ ਦੀ ਹੈ ਨਾ। ਫਨੀ ਘੱਟ ਡਰਾਵਣੀ ਜ਼ਿਆਦਾ ਲੱਗਦੀ। ਟਾਕੀ ਵਾਲੇ ਪਾਏ ਨੇ ਪੂਰੇ। आ गया आ गया ਆ ਗਿਆ ਇੱਥੇ ਹੀ ਆ ਗੋਲਡਨ ਜਿੰਨ। ਸਾਡੇ ਹੱਥੀ ਲੱਗ ਗਿਆ, ਸਾਡੀਆਂ ਨਸਲਾਂ ਤਰ ਜਾਣਗੀਆਂ। ਕੋਈ ਮੰਤਰ ਮੁੰਤਰ ਆਉਂਦਾ ਤੈਨੂੰ? ਪੀਰੋ ਮੁਰਸ਼ਿਦ ਇੱਕ ਕੋਟ ਸਿਰਫ ਇੱਕ ਹੀ ਆਉਂਦਾ। ਇੱਕ ਆਉਂਦਾ ਉਹ ਹੀ ਸੁਣਾ ਦੇ, ਉਹ ਵੀ ਨਾ ਭੁੱਲ ਜਾਈਂ। ਇੱਕ ਮਿੰਟ ਜ਼ਰਾ ਮੈਂ ਆਪਣਾ ਸਾਜ਼ੋ ਸਮਾਨ ਕੱਢ ਲਵਾਂ। ਲੈ ਪੁੱਤਰਾ ਥੋੜਾ ਇਹ ਜਿਨ ਨੂੰ ਬੇਹੋਸ਼ ਕਰਨਾ ਇਹਨਾਂ ਨੇ। ਪਿੱਛੇ ਹੋ ਜਾ, ਚੱਲ ਪੜ ਮੰਤਰ। ਬੇਅਦਬਾ ਮਕਸੂਦ ਨਾ ਹਸਨ ਨਾ ਦਰਗਾਹ ਢੋਈ। ਆਹਾ ਐਵੇਂ ਤੈਨੂੰ ਚੰਨ ਹੀਰਿਆ ਅਲੜ ਕੰਬਲੀ ਹੋਈ। पे कभी पाँव पे छाले होंगे जिन्ना तेरी मर्जी नचा बेलिया जिन आ जिन आ जिन्ना किथे रह गया। ਮੁਰਸ਼ਿਦ ਧੂਆਂ ਘੱਟ ਕਰੋ, ਤੁਸੀਂ ਤੇ ਐ ਬਾਰਬੀਕਿਊ ਲਾਉਣ ਡਏ। बेटा ये आम धुआं नहीं, ਅੱਛਾ ਜੀ, ये स्कुजी दा धुआं है। ਪੀਰੋ ਮੁਰਸ਼ਿਦ हाँ ਤੁਹਾਡੇ ਮੁਰਸ਼ਿਦ ਕਿਹੜੇ ਸੀ? एक ही पूछ लिया बच्चा। ਪੁੱਛੇ ਵੀ ਤੁਹਾਡੇ ਮੁਰਸ਼ਿਦ ਕਿਹੜੇ ਸੀ? साढ़े मुर्शद सन सिंध वाली साइड ते। ਹਾਏ ਹਾਏ, ਟਰੱਕ ਚਲਾਉਂਦੇ ਸੀ? मैं 40 साल जंगल दे विच डेरे लाए सी। ਮੰਤਰ ਸਿੱਖਣ ਵਾਸਤੇ? नहीं पुत मेरे को ना एक चोरी हो गई सी, मैं भजदा फिरदा सी, पुलिस मैनूं लभ रही सी। मैं फिर जंगल च उत्थों मैनूं फैज़ मिलिया है। ਤੇ ਇਦਾਂ ਕਹੋ ਨਾ ਚੋਰੀ ਸਿੱਖਣ ਵਾਸਤੇ। आ जा ਆ ਜਾ किथे है तू? जिथे भी है आ जा, सानू नजर आ रहा है, असी तेनू नजर नहीं आ रहा है। ओए 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 हट जा पीछे पीछे। ਬਾਬਾ ਜੀ ਕੀ ਆ? बेटा ਕਾਂ बैठा साडे ते वेट कर देनी ਉਹਨੇ। ਬਹੁਤ ਬਿਠੇ ਮੂੰਹ ਬਾਬਾ ਜੀ ਤੁਹਾਡਾ। ਉਹ ਫਿੱਟੇ ਮੂੰਹ ਹੁੰਦਾ, ਬਿਠੇ ਮੂੰਹ ਨਹੀਂ। ਬਸ ਹੁਣ ਕਾਲੀ ਚ ਜੋ ਨਿਕਲੇ ਆ। ਐਮਾਜ਼ੋਨ ਦੇ ਜੰਗਲ ਲੱਗ ਰਹੇ ਨੇ ਇਸ ਵੇਲੇ ਮੈਨੂੰ। ਹਾਂਜੀ ਬਾਬਾ ਜੀ, ਹਰੇ ਭਰਿਆ ਜੰਗਲ। ਇੱਥੇ ਜਿੰਨਾਂ ਦੀਆਂ ਕਤਾਰਾਂ ਨੇ, ਲੇਕਿਨ ਅਸੀਂ ਕਿਸੇ ਜਿੰਨ ਨੂੰ ਨਹੀਂ ਫੜਨਾ, ਸਿਰਫ ਗੋਲਡਨ ਜਿੰਨ। ਗੋਲਡਨ ਜਿੰਨ ਗੋਲਡਨ ਅੱਛਾ ਜੀ। ਜਿੰਨ। ਸਰਾਫਾ ਬਾਜ਼ਾਰ ਚ ਸਾਰੀਆਂ ਮਾਰਕੀਟਾਂ ਆਪਣੀਆਂ ਹੋਣਗੀਆਂ। ਹਾਂ ਪੀਰੋ ਮੁਰਸ਼ਿਦ ਇੱਕ ਵਾਦਾ ਮੇਰੇ ਨਾਲ ਕਰੋ, ਕੀ? ਜੋ ਗੋਲਡਨ ਜਿੰਨ ਫੜਨਾ ਨਾ, 1.5 ਤੋਲੇ ਦੀ ਮੈਨੂੰ ਅੰਗੂਠੀ ਬਣਾ ਕੇ ਦੇਣੀ ਨਹੀਂ। 1.5 ਤੋਲਾ? ਹਾਂਜੀ
ਮੈਂ ਤੈਨੂੰ ਅੱਧੇ ਤੋਲੇ ਦੀ ਦਿਆਂਗਾ। ਭਾਜੀ ਮੈਂ ਤੁਹਾਡਾ ਬੜੀ ਦੇਰ ਦਾ ਮਰੀਜ਼ ਆ। ਮੈਂ ਤੇ ਤੈਨੂੰ ਉਦੋਂ ਹੀ ਕਹਿਤਾ ਸੀ ਚਲਾ ਜਾ, ਤੂੰ ਨਹੀਂ ਗਿਆ। ਹੁਣ ਆ ਰਿਹਾ ਥੋੜੀ ਜੀ ਧੂਣੀ ਹੋਰ ਦੇਣੀ ਪੈਣੀ ਆ। ਲੱਗਦਾ ਅੱਜ ਧੂਣੀ ਦੇ ਵਿੱਚ ਸਾਡੀ ਅਸਰ ਨਹੀਂ ਹੈਗਾ। ਅਸਰ ਨਹੀਂ ਹੈਗਾ। ਆ ਜਿੰਨਾ ਕੁ ਵੀ ਹੈ ਜਿੰਨਾ ਕੁ ਵੀ ਹੈ ਕਿੰਨਾ ਵੀ ਹੈ। ਪਰੇ ਨੂੰ ਕਰ, ਉਹ ਨਾ ਹੋਵੇ ਬਾਬਾ ਹੀ ਗਾਇਬ ਹੋ ਜਾਵੇ। ਜਿੰਨ ਲੇਟ ਕਿਉਂ ਆ? ਕਿਤੇ ਸੌਦਾ ਲੈਣ ਤੇ ਨਹੀਂ ਗਿਆ? ਐ ਲੱਗਦਾ ਜਿਵੇਂ ਬਾਬੇ ਨੂੰ ਕਿਤੇ ਰੋਟੀ ਨਹੀਂ ਮਿਲੀ ਹੁੰਦੀ। ਸੁੱਕਾ ਹੀ ਪਿਆ ਸੁੱਕਾ। ਕੱਲੇ ਵਾਲ ਵੀ ਗੰਦੇ ਮੂੰਹ। ਭਾਜੀ ਪਹਿਲੇ ਅਸੀਂ ਕਿਸ ਜੰਗਲ ਚ ਆਏ ਆ ਕਦੀ? ਮੈਂ ਪੁੱਤਰ ਹਰ ਜੰਗਲ ਦੇਖਿਆ, ਅੱਛਾ ਜੀ। ਪਰ ਇਹ ਮੈਂ ਪਹਿਲੀ ਵਾਰੀ ਵੇਖਿਆ। ਚੂਬ ਟਾਕਦਮ ਪਿਖਤ ਕੜਿੰਬਾ ਕੁਰਲ ਕੁਰਲ ਸ਼ਕ ਸ਼ਿੰਬਾ। ਸਾਡੇ ਕੋਲੋਂ ਗਲਤੀ ਹੋ ਗਈ ਆ, ਸਾਡੇ ਕੋਲੋਂ ਗਲਤੀ ਹੋ ਗਈ ਆ। ਕਹਿ ਸਾਡੇ ਕੋਲੋਂ ਗਲਤੀ ਹੋ ਗਈ ਆ। ਨਹੀਂ ਤੂੰ ਪਹਿਲਾਂ ਕਿੰਨੇ ਕਹਿਣਾ? ਚੀਪ ਟਾਕਦਮ ਪੁਖਤ ਕੜਿੰਬਾ। ਤੁਸੀਂ ਇਹ ਕਿ ਮੈਂ ਤੇ ਤੁਹਾਡਾ ਚੇਲਾ ਵਾਂ। ਹਾਂ ਸੱਚ, ਤੈਨੂੰ ਹਜੇ ਇੰਨਾ ਕੀ ਆਉਂਦਾ? ਚਿਰਾਗ ਨਾ ਇੱਧਰ ਉੱਧਰ ਕਰਦੇ ਹੀ, ਇਹ ਤੇ ਰਗੜਨ ਨਾਲ ਹੀ ਜਿੰਨ ਨੇ ਇੱਥੇ ਆਉਣਾ ਹੀ। ਬਾਬਾ ਜੀ ਮੈਨੂੰ ਲੱਗਦਾ ਜਨਰੇਟਰ 'ਚ ਚਾਹ ਪਵਾ ਲਿਆ ਮੈਂ। ਮੈਂ ਕਹਿੰਦਾ ਕਿ ਜਿੰਨ ਹਾਜ਼ਰ ਕਿਉਂ ਨਹੀਂ ਹੋ ਰਿਹਾ? ਜ਼ਰਾ ਰਗੜ ਚਿਰਾਗ ਨੂੰ। ਝਾਂਜਰ ਦੀ ਪਾਵਾਂ ਛਨਕਾਰ ਸੱਜਣ ਨੇੜੇ ਆ, ਸੱਜਣ ਨੇੜੇ ਆ। ਕੋਈ ਗਾਣਾ ਰਹਿ ਤੇ ਨਹੀਂ ਗਿਆ? ਚੰਗੀ ਤਰ੍ਹਾਂ ਰਗੜ ਬੱਚਾ। ਬਾਬਾ ਜੀ ਇੰਨਾ ਰਗੜੇ ਥੱਲੇ ਰੰਗ ਨਿਕਲਣ ਡਿਆ। ਨਹੀਂ ਚਿਰਾਗਾ ਕਿਸੇ ਦਾ ਵਾ। ਹੋ ਮੈਂ ਸਮਝ ਗਿਆ। ਅੱਛਾ ਜੀ। ਇਹ ਜਿੰਨ ਹਾਜ਼ਰ ਕਿਉਂ ਨਹੀਂ ਹੋ ਰਿਹਾ? ਬਾਬਾ ਜੀ ਅਸਲ ਸਮਾਨ ਤੇ ਪਿਛਲੇ ਕਮਰੇ 'ਚ ਪਿਆ ਵਾ। ਉਹ ਜੰਗਲ 'ਚ ਕਿਹੜਾ ਕਮਰਾ ਹੁੰਦਾ? ਬਾਬਾ ਜੀ ਜਿੱਥੇ ਬੰਦਾ ਰਹਿੰਦਾ ਨਾ ਉਹ ਘਰ ਹੀ ਹੁੰਦਾ। ਓ ਹੋ ਅਸਲ ਚੀਜ਼ ਤਾਂ ਵਾਕਈ ਭੁੱਲ ਗਿਆ। ਫੜ ਕੇ ਲਿਆ। ਮੈਂ ਹੁਣੇ ਹੀ ਆਇਆ। ਦਿਲ ਦਾ ਮਾਮਲਾ ਹਾਏ ਦਿਲ ਬਰ। ਇਹਨੂੰ ਕਿ ਮੰਤਰ ਆਉਂਦਾ ਨਹੀਂ, ਗਾਣੇ ਗਾਈ ਜਾਂਦਾ। ਦਿਲ ਕਾ ਮਾਮਲਾ ਹੈ ਦਿਲ ਪਰ। ਆਹਾ ਇਹ ਤੇ ਤੇਰੇ ਵਾਲਾਂ ਨੂੰ ਹੀ ਪੈ ਗਿਆ। ਛੱਡ ਉਹ ਛੱਡ। ਬਾਬਾ ਜੀ ਦਮ ਪੜੋ। ਤਮੀਜ਼। ਲੈ ਹੁਣ ਜਿੰਨ ਦਾ ਪਿਓ ਵੀ ਹਾਜ਼ਰ ਹੋਏਗਾ। ਪਿਓ ਰੇ ਲਿਆ। ਇਹ ਤੁਸੀਂ ਰਗੜੋ। ਤੂੰ ਮਾਈ ਕਰੀ ਜਾਂਦਾ ਤਾਂ ਮੈਂ ਆਪ ਹੀ ਹੋਸ਼ ਹੋ ਜਾ। ਚੀ ਪਟਾਕਦਮ ਪੁਖਤ ਕੜਿੰਬਾ ਉਰਲ ਉਰਲ ਸ਼ਕ ਸ਼ਿੰਬਾ। ਚੀ ਪਟਾਕਦਮ ਪੁਖਤ ਕੜਿੰਬਾ ਉਰਲ ਉਰਲ ਸ਼ਕ ਸ਼ਿੰਬਾ। ਗਲਤੀ ਕੀ ਕਹਿੰਦਾ? ਕੀ ਕਹਿੰਦਾ? ਪਾਣੀ ਸ਼ਕ ਸ਼ਕ ਦੁੰਬਾ ਧਰਮ ਧਰਮ। ਕਿਹਦਾ ਮੰਤਰ ਪੜੀ? ਚੀਕ ਪਾਕ ਦੀ ਸਾਡੇ ਕੋਲੋਂ ਗਲਤੀ ਹੋ ਗਈ ਆ। ਇਹ ਮੰਤਰ ਬੜਿਆ ਲਤੀਫਾ ਸੁਣਾਇਆ ਤੈਨੂੰ। ਅੱਬਾ ਜੀ ਤੁਸੀਂ ਤਾਂ ਇੰਨੀ ਜਲਦੀ ਮੰਤਰ ਪੜਤਾ, ਮੈਨੂੰ ਤਾਂ ਜੁੱਤੀ ਵੀ ਨਹੀਂ ਪਾਉਣ ਦਿੱਤੀ, ਮੈਨੂੰ ਨੰਗੇ ਪੈਰੀ ਆਉਣਾ ਪਿਆ। ਤੂੰ ਵਲੀਮੇ ਤੇ ਆਇਆ? ਉਹ ਜਿੰਨ ਕਿਹੜਾ ਜੁੱਤੀ ਪਾਉਂਦਾ? ਤੈਨੂੰ ਅਸੀਂ ਦੱਸਾਂਗੇ। ਹੁਣ ਤੂੰ ਸਾਡੇ ਕਬਜ਼ੇ 'ਚ। ਕਿੱਥੇ ਸੀ ਤੂੰ? ਕਿੰਨਾ ਲੰਬਾ ਲੱਗਣ ਦੇ ਯਾਰ। ਆਹੋ ਜੋ ਥੱਲੇ ਇੱਟਾਂ ਰੱਖੀਆਂ ਹੁੰਦੀਆਂ ਆਹੋ ਜਾਂ ਬੂੜੇ ਵੱਡੇ ਪਾਏ ਹੁੰਦੇ ਆ। ਜਿੰਨ ਮੈਂ ਕੈਨੇਡਾ ਗਿਆ ਹੋਇਆ ਸੀ ਬਈ। ਕੈਨੇਡਾ। ਬਸ ਅੱਜ ਤੋਂ ਬਾਅਦ ਤੂੰ ਸਾਡੇ ਕਾਬੂ 'ਚ ਏ। ਤੈਨੂੰ ਮੈਂ ਦੱਸ ਦਵਾਂ, ਚੁੱਪ ਕਰਕੇ ਐਸ ਬੋਤਲ 'ਚ ਵੜ ਜਾ। ਓ ਯਾਰ ਬਾਬਾ ਜੀ ਨਹੀਂ ਬੋਤਲ 'ਚ ਵੜਨਾ ਵਾ। ਅੱਗੇ ਨਾ ਇੱਕ ਬਾਬਾ ਸੀ, ਉਹਨੇ ਮੈਨੂੰ ਬੋਤਲ 'ਚ ਰੱਖਿਆ ਸੀ, ਮੈਨੂੰ ਨਾ ਦਮੇ ਦਾ ਮਸਲਾ ਬਣ ਗਿਆ। ਜੁੱਤੀ ਨਹੀਂ ਹੋਣੀ। ਨਹੀਂ ਯਾਰ ਤੁਸੀਂ ਜੇ ਬੁਲਾ ਹੀ ਲਿਆ ਵਾ, ਜ਼ਰੂਰ ਤੁਸੀਂ ਬੋਤਲ 'ਚ ਰੱਖਣਾ ਮੈਨੂੰ। ਮੈਂ ਵਿੱਚ ਸਰਾਹ ਕਰ ਦਿਆਂਗਾ, ਤੈਨੂੰ ਸਾਹ ਆਉਂਦਾ ਰਹੇਗਾ। ਨਾਲ ਬੋਤਲ 'ਚ ਰੱਖੋ, ਕੋਈ ਹੋਰ ਸ਼ੈ ਹੈ ਨਹੀਂ ਤੁਹਾਡੇ ਕੋਲ? ਹੋਰ ਤੈਨੂੰ ਮੈਂ ਹੁਣ ਪੀਸੀ 'ਚ ਕਮਰਾ ਕਰਵਾ ਦਿਆਂ। ਮਰਜ਼ੀ ਹੁਣ ਤੂੰ ਹੱਸ ਲੈ। ਚੀ ਪਟਾਕਦਮ ਪੁਖਤ ਕੜਿੰਬਾ ਉਰਲ ਹੁਰਲ ਸ਼ਕ ਸ਼ਿੰਬਾ। ਹੁਣ ਤੇ ਖੜਾਕ ਬੜੇ ਹੋਣਗੇ, ਮਜ਼ੇ ਤੇ ਮਜ਼ਾ ਹੁਣ ਆਉਣਗੇ। ਡੈਡੀ ਇੱਧਰ ਆ ਜਾ। ਡੈਡੀ ਅਸੀਂ ਬੜੇ ਬੜੇ ਜਿੰਨ ਕਾਬੂ ਕੀਤੇ ਨੇ, ਲੇਕਿਨ ਤੇਰੀ ਖਾਤਰ ਮੈਂ ਬਹੁਤ ਖੱਜਲ ਹੋਇਆ। ਹੁਣ ਤੂੰ ਬੋਤਲ 'ਚ ਵੜੇਗਾ ਕਿ ਜੁੱਤੀਆਂ ਮਾਰ ਕੇ ਤੈਨੂੰ ਅੰਦਰ ਕਰਾਂ? ਯਾਰ ਬਾਬਾ ਜੀ ਕੋ ਖੁਦਾ ਦਾ ਖੌਫ ਕਰੋ ਯਾਰ। ਜਿੱਥੇ ਅਸੀਂ ਜਾਂਦੇ ਆ ਤੁਸੀਂ ਉੱਥੇ ਮਗਰ ਆ, ਸਾਨੂੰ ਟਿਕਣ ਤਾਂ ਦਵੋ। ਕਿਉਂ? ਅਸੀਂ ਚੰਗੇ ਭਲੇ ਨਾ ਲੇਕ ਸਿਟੀ ਰਹਿੰਦੇ ਸੀ। ਇੱਥੇ ਸਾਡੇ ਉਹਨਾਂ ਨੇ ਦਰਖਤ ਵੱਡੇ, ਸਾਰੇ ਥੱਲੇ ਡਿੱਗ ਪਏ ਬੱਚੇ। ਹੁਣ ਅਸੀਂ ਕਿਹੜੇ ਪਾਸੇ ਚੱਲੀਏ? ਤੇਰੇ ਬੱਚੇ ਹੀ ਜਾਮ ਨੂੰ ਸੀ ਥੱਲੇ ਡਿੱਗ ਪਏ। ਯਾਰ ਕਿਸੇ ਪਾਸੇ ਤਾਂ ਸਾਨੂੰ ਜੀਣ ਦਵੋ ਨਾ। ਸਾਡਾ ਇੱਕ ਆਪਣਾ ਇਲਾਕਾ ਵਾ, ਆਪਣੀ ਦੁਨੀਆ ਵਾ। ਬਾਬਾ ਜੀ ਅਸੀਂ ਉੱਥੋਂ ਸ਼ਿਫਟ ਹੋਏ ਆ। ਹਾਂ। ਤੁਹਾਨੂੰ ਪਤਾ ਸ਼ਿਫਟਿੰਗ ਕਰਨਾ ਕਿੰਨਾ ਔਖਾ ਕੰਮ ਆ। ਇੱਕ ਇੱਕ ਸ਼ੈ ਜਿਹੜੀ ਆ ਘਰ ਦੀ ਚੁਕਣੀ ਪੈਂਦੀ ਆ। ਉਹ ਤੁਸੀਂ ਜਿੰਨ ਹੋ, ਤੁਹਾਨੂੰ ਕਾਹਦੀ ਮੁਸ਼ਕਿਲ ਆ? ਯਾਰ ਮੁਸ਼ਕਲ ਤਾਂ ਹੈ ਵੇ, ਫੇਰ ਵੀ ਘਰ ਦਾ ਸਮਾਨ ਇੱਕ ਇੱਕ ਵਾਸ਼ਿੰਗ ਮਸ਼ੀਨ ਲੈਦਾ, ਸਪਿਨਰ ਲੈਦਾ, ਹਰ ਸ਼ੈ ਜਿਹੜੀ ਘਰ ਦੀ ਆ, ਸ਼ੋਕੇਸ, ਫਰਨੀਚਰ। ਤੇ ਜਿਨ੍ਹਾਂ ਨੂੰ ਕਿ ਵਾਸ਼ਿੰਗ ਮਸ਼ੀਨ ਦੀ ਲੋੜ ਹੈ, ਐ ਕਰਦੇ ਨੇ, ਚੁਟਕੀ ਮਾਰਦੇ ਨੇ ਤੇ ਕੱਪੜੇ
ਧੁੱਪ ਜਾਂ ਚੁਟਕੀ ਮਾਰਦੇ ਨੇ ਤੇ ਕੀ ਖਾਣਾ ਆ ਜਾਂਦਾ ਹੈ। ਨਹੀਂ ਇਹ ਜਿੰਨ ਫਿਰ 2025 ਵਾਲਾ ਜਿੰਨ ਨਾ ਇਹ ਸਾਰਾ ਕੁਝ ਨਾਲ ਹੀ ਚੱਕਦੇ ਆ। ਦੂਸਰੀ ਜਗ੍ਹਾ ਲਿਜਾਣਾ ਪਤਾ ਕਿੰਨਾ ਔਖਾ ਇਹ ਬਣਦਾ। ਤੇਰੇ ਸਹੁਰਿਆਂ ਨੇ ਤੈਨੂੰ ਇੰਨਾ ਸਮਾਨ ਦੇ ਦਿੱਤਾ ਸੀ। ਅੱਜ ਇੱਥੇ ਡੈਡੀ ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ ਜਾ। ਇਹ ਨਾ ਨਿਕਲ ਜਾਏ। ਉੱਥੋਂ ਸ਼ਿਫਟ ਹੋ ਕੇ ਤੁਸੀਂ ਕਿੱਥੇ ਗਏ ਸੀ? ਦੰਦ ਨਾ ਕੱਢੀ ਜਾ, ਜਿਹੜੀ ਗੱਲ ਪੁੱਛੀ ਉਹ ਦੱਸ। ਇੰਨਾ ਕੁ ਤਾਂ ਕਰਨ ਦਵੋ ਸਾਨੂੰ, ਇੰਨਾ ਕੁ ਤਾਂ ਅਸੀਂ ਕਰਦੇ ਹੀ ਆ। ਹੁਣ ਤੁਸੀਂ ਹਰ ਗੱਲ ਤੇ ਹੱਸੀ ਜਾਣਾ ਤੂੰ। ਨਹੀਂ ਹੁਣ ਤੁਸੀਂ ਕੈਦ ਕਰ ਲਿਆ, ਇਹਦਾ ਮਤਲਬ ਆ ਵੀ ਮੈਂ ਹੱਸਾਂ ਵੀ ਨਾ। ਤੇ ਹੱਸਣਾ ਸਾਡੇ ਨਾਲ ਜਾਏਗਾ, ਸਾਰੀ ਜ਼ਿੰਦਗੀ ਹੱਸੇਗਾ ਤੂੰ। ਉਹ ਭਾਈ ਕਿੱਥੇ ਹਾਸਾ ਆਉਂਦਾ ਵਾ। ਲੇਕ ਸਿਟੀ ਤੋਂ ਨਾ ਅਸੀਂ ਸ਼ਿਫਟ ਹੋ ਕੇ ਅੱਜ ਇੱਥੇ ਹਵਾਈ ਜਹਾਜ਼ ਦਾ ਅੱਡਾ ਬਣਿਆ ਵਾ, 에어ਪੋਰਟ ਬਣਿਆ ਨਾ। 에어ਪੋਰਟ ਇੱਥੇ ਦਰਖਤ ਹੁੰਦੇ ਸੀ, ਇੱਥੇ ਜੰਗਲ ਹੈ ਸੀ। ਅਸੀਂ ਉੱਥੇ ਰੈਸ਼ ਸੀ ਸਾਡੀ। ਅੱਛਾ। ਅੱਜ ਇੱਥੋਂ ਜਹਾਜ਼ ਨਹੀਂ ਇੰਜ ਕਰਕੇ ਰਨਵੇ ਤੋਂ ਤਾਂ ਚੜਦਾ। ਹਾਂ। ਮੇਰਾ ਨਾਨਾ ਉੱਥੋਂ ਤਾਂ ਚੜਦਾ ਹੁੰਦਾ ਸੀ ਐਂ ਕਰਕੇ। ਤੇਰਾ ਨਾਨਾ ਪੀਆਈਏ ਸੀਗਾ। ਯਾਰ ਸਾਡੇ ਹੁੰਦੇ ਆ ਨਾ ਜਿੰਨ ਫੇ ਇਦਾਂ ਹੀ ਚੜਦੇ ਆ। ਉਹ ਇਲਾਕਾ ਸਾਰਾ ਵੱਢਤਾ, ਬੁਰੇ ਹਾਲ ਕਰਤਾ। ਅਸੀਂ ਸ਼ਿਫਟਿੰਗ ਕਰ ਕਰਕੇ ਅੱਕੇ ਪਏ। ਤੁਹਾਨੂੰ ਪਤਾ ਹਮਲਾ ਆ ਗਿਆ ਪੀਆਈਏ ਦਾ, ਸਾਨੂੰ ਉੱਥੋਂ ਇੱਕ ਸ਼ੈ ਚੁੱਕ ਕੇ ਫੇਰ ਅੱਗੇ ਜਾਣਾ ਪਿਆ। ਫੇਰ ਕਿੱਥੇ ਚਲੇ ਗਏ? ਫਿਰ ਅਸੀਂ ਫੇਜ਼ 5 ਚ ਆ ਗਏ। ਅੱਛਾ ਭਾਈ ਤੁਹਾਨੂੰ ਪਤਾ ਫੇਜ਼ 5 ਚ ਹੁੰਦੇ ਸੀ ਨਾ ਦਰਖਤ, ਹੁੰਦੇ ਸੀ ਪਹਿਲੇ। ਜੰਗਲ ਹੁੰਦਾ ਸੀ। ਜੰਗਲ ਹਾਂ ਇਸ ਗੱਲ ਦੀ ਤਾਂ ਮੁਨਸਫੀ ਪਾਓ ਨਾ। ਹਾਂ ਹੁੰਦੇ ਸੀ, ਅਸੀਂ ਮੰਨਦੇ ਆ ਨਾ। ਸਾਰੇ ਅਸੀਂ ਨਾ ਭੈਣ ਭਰਾ ਉਸ ਜਗ੍ਹਾ ਤੇ ਅਸੀਂ ਕਿਹਾ ਵੀ ਚਲੋ ਹੁਣ ਇੱਥੋਂ ਸਾਨੂੰ ਕੋਈ ਨਹੀਂ ਹਿਲਾਉਂਦਾ। ਕਿਹੜੇ ਫੇਜ਼ 'ਚ ਸੀ ਤੁਸੀਂ? ਫੇਜ਼ 5 ਚ। ਤਦੇ ਉੱਥੇ ਰਾਤ ਨੂੰ ਡਰ ਲੱਗਦਾ ਲੋਕਾਂ ਨੂੰ। ਉਹ ਭਾਈ ਡਰ ਲੱਗਦਾ ਵਾ। ਪਤਾ ਕੀ ਅਸੀਂ ਭਾਈ 10 ਭਰਾ ਵਾਂ, 14 ਭੈਣਾਂ ਵਾਂ। ਅਸੀਂ ਉੱਥੇ ਨਾ ਫਿਰ ਰਹਿਸ਼ ਉੱਥੇ ਕਰਦੇ। ਇਸ ਤਰ੍ਹਾਂ ਦੁਨੀਆ ਆਬਾਦ ਹੁੰਦੀ ਆ, ਫਿਰ ਜਾਣਾ ਪੈਂਦਾ ਕਿਤੇ। ਤੁਸੀਂ ਕਿਸੇ ਨੂੰ ਕੁਛ ਨਾ ਕਹੋ, ਅਸੀਂ ਵੀ ਤੁਹਾਨੂੰ ਕੁਛ ਨਹੀਂ ਕਹਿੰਦੇ। ਨਹੀਂ ਕੁਛ ਤਾਂ ਤੁਸੀਂ ਹੁਣ ਦੇਖੋ ਨਾ, ਅਸੀਂ ਸਕੂਨ ਨਾਲ ਉੱਥੇ ਰਹਿ ਰਹੇ ਸੀ। ਉਹਨੇ ਜਿੰਨ ਮਕਾਇਆ, ਵਾਲੀ ਬੋਲ ਚੱਕੀ ਆ। ਉਹਨੇ ਜਿੰਨ ਮਕਾਇਆ ਕਿ ਮਤਲਬ ਮੈਂ ਇਹਦੇ ਕੋਲ ਸਾਰਾ ਕੁਝ ਕਰਾਵਾਂਗਾ। ਉਹ ਆਪਣੇ ਦੁੱਖੜੇ ਦੱਸੀ ਜਾਂਦਾ ਕਿ ਮੈਂ ਆ ਕੀਤਾ, ਮੈਂ ਉਹ ਕੀਤਾ। ਤੁਸੀਂ ਕਿੱਡੀ ਦੂਰੋਂ ਆ ਕੇ ਮੈਨੂੰ ਮੰਤਰ ਪੜ੍ਹ ਕੇ ਬੁਲਾ ਲਿਆ ਵਾ। ਕੋਈ ਹੈ ਕੋਈ ਬੰਦੇ ਵਾਲੀ ਤੁਹਾਡੀ ਗੱਲ? ਲੋਕੀ ਇਦਾਂ ਹੀ ਕੈਦ ਕਰਦੇ ਆ। ਅਸੀਂ ਆਪਣੇ ਗੁਰੂਆਂ ਕੋਲੋਂ ਜੋ ਸਿੱਖਿਆ, ਉਹਨੇ ਕਿਹਾ ਸੀ ਗੋਲਡਨ ਜਿੰਨ ਨੂੰ ਕਾਬੂ ਕਰ ਲਾ, ਤੇਰੇ ਹਾਲਾਤ ਬਦਲ ਜਾਣਗੇ। ਆ ਸਿੰਘ ਸੂ ਕਾਦੇ ਤੂੰ ਮੱਝਾਂ ਨਾ ਲੜਦਾ ਤੂੰ, ਜਾਂ 5 ਕਿਲੋ ਦੁੱਧ ਦੇਣਾ ਤੂੰ। ਆ ਦਸਤਾਨੇ ਵੀ ਪਾਏ ਆ, ਉਹ ਤੂੰ ਜਿੰਨਾ ਦਾ ਵਿਗੜ ਗਈ। ਪਰ ਜਾਂ ਕਿਹੜਾ ਕੈਮੀਕਲ ਬਣਾਉਣਾ, ਕੋਈ ਲੈਬਾਰਟਰੀ 'ਚ ਲੱਗਾ ਤੂੰ? ਦਰਖਤਾਂ ਤੋਂ ਭਾਈ ਆਈਦਾ ਨਾ ਵਿੱਚੋਂ ਦੀ, ਆਹੋ। ਫਿਰ ਕੰਡੇ ਕੁੰਡੇ ਹੁੰਦੇ ਆ, ਹੱਥ ਤੇ ਲੱਗਦੇ ਆ, ਇਸ ਕਰਕੇ ਫਿਰ ਆ ਦਸਤਾਨੇ ਪਾਏ। ਯਾਰ ਇਹ ਨਾਜ਼ੁਕ ਜੀਨ ਨਹੀਂ ਲੱਗਦਾ ਮੈਨੂੰ ਤੇ। ਬਾਬਾ ਜੀ ਮੈਂ ਨਾ ਤੁਹਾਡੇ ਕੋਲ ਰਹਿ ਲੈਣਾ, ਮੈਨੂੰ ਇਤਰਾਜ਼ ਕੋਈ ਨਹੀਂਗਾ। ਤੁਸੀਂ ਮੰਤਰ ਪੜ੍ਹ ਲਿਆ, ਬੋਤਲ ਬਾਤਲ 'ਚ ਨਾ ਰੱਖਿਓ। ਕਿਉਂ? ਜਿਹੜੇ ਅੱਗੇ ਵੀ ਮੈਂ ਇੱਕ ਬਾਬੇ ਕੋ ਪਹਿਲਾਂ ਨਾ ਉਹਨੇ ਮੈਨੂੰ ਮੰਤਰ ਪੜ੍ਹ ਕੇ ਕਾਬੂ ਕੀਤਾ ਸੀ ਭਾਜੀ, ਉਹ ਜ਼ਲੀਲ ਕੀਤਾ ਉਹਨੇ। ਆ ਲੋਕਾਂ ਕੋਲੋਂ ਨਾ ਬੇਵਕੂਫ ਲੋਕ ਜਿਹੜੇ ਬਾਬਿਆਂ ਤੋਂ ਜਾਂਦੇ, ਜਾਲੀ ਬਾਬਿਆਂ ਤੋਂ, ਉਹ ਲੋਕਾਂ ਦੇ ਕੋਲੋਂ ਉਹਨੇ ਕੜਾਈਆਂ ਲੈਣੀਆਂ ਹੈ ਤੇ ਮੈਨੂੰ ਕਹਿਣਾ ਜਾ ਗੋਗੇ ਉੱਥੋਂ ਇੱਕ ਚਨਿਆਂ ਦੀ ਪਲੇਟ ਲੈ ਕੇ ਤੇ ਰੋਟੀ ਖਾ। ਯਾਰ ਕੋਈ ਕੰਮ ਗੱਲ ਕਰਨ ਵਾਲੀ ਹੈ। ਕੀ ਨਾਂ ਕੀ ਤੇਰਾ? ਮੇਰਾ ਨਾਮ ਗੋਗਾ ਭਾਈ। ਪੂਰਾ ਨਾਮ ਆ ਗੋਲਡਨ ਗੋਗਾ ਜਿੰਨ। ਗੋਗਾ ਜਿੰਨ। ਹਾਂਜੀ ਬਸ ਤੂੰ ਅੱਜ ਤੋਂ ਬਾਅਦ ਸਾਡੇ ਨਾਲ ਰਹੇਗਾ। ਅਸੀਂ ਤੈਨੂੰ ਅਛਾਈ ਦੇ ਕੰਮ ਕਰਾਵਾਂਗੇ। ਤੂੰ ਪਾਕਿਸਤਾਨ ਲਈ ਕੁਛ ਨਾ ਕੁਛ ਕਰਨਾ ਹੈ, ਡਾਲਰ ਥੱਲੇ ਲਿਆਉਣਾ ਹੈ। ਫਿਰ ਮੈਂ ਇਹ ਭਾਈ ਡਾਲਰ ਮੇਰੇ ਕੋ ਨਹੀਂ ਲਿਆਇਆ ਜਾਣਾ, ਬੜਾ ਔਖਾ ਕੰਮ। ਤੂੰ ਜਿੰਨ ਨਹੀਂ ਜਿੰਨ ਮਹਿੰਗਾਈ ਘੱਟ ਕਰਨੀ ਆ। ਗਰੀਬਾਂ ਦੇ ਕੰਮ ਆਣਾ ਹੈ, ਮਸਕੀਨਾਂ ਦੇ ਕੰਮ ਆਣਾ ਹੈ। ਇਹ ਵੇਖ ਬੇ, ਇਹ ਵਜ਼ੀਰ ਆਲਾ ਬਾਜੀ ਮਰੀਮ ਨੇ ਰੋਟੀ 16 ਰੁਪਏ ਦੀ ਕਰ ਦਿੱਤੀ ਆ। ਜਿਹੜਾ ਮਹਿੰਗੀ ਵੇਚੇ ਤੁਸੀਂ ਬਾਜੀ ਨੂੰ ਸ਼ਿਕਾਇਤ ਕਰਨੀ ਆ। ਹੁਣ ਅੰਦਰ ਪਿਛਲਿਆਂ ਕਮਰਿਆਂ 'ਚ ਹੋਟਲ ਬਣਾਇਆ, ਮੈਂ ਹੁਣ ਕਿੱਦਾਂ ਉੱਥੇ ਤੰਦੂਰਾਂ 'ਚ ਜਾਂਦਾ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਤੈਨੂੰ। ਨਹੀਂ ਤਾਂ ਤੂੰ ਕੀ ਜਿੰਨ ਨਹੀਂ, ਤੂੰ ਪਿਛਲੇ ਕਮਰੇ 'ਚ ਨਹੀਂ ਜਾ ਸਕਦਾ। ਉਹ ਭਾਈ ਤੂੰ ਤੇ ਜਿੱਥੇ ਮਰਜ਼ੀ ਜਾ ਸਕਦਾ। ਉਹ ਬਾਬਾ ਜੀ ਸੇਕ ਬੜਾ ਹੁੰਦਾ ਤੰਦੂਰ ਦਾ, ਉਹ ਨਹੀਂ ਜਾਇਆ ਜਾਂਦਾ ਅੰਦਰ। ਬਾਬਾ ਜੀ ਤੁਸੀਂ ਨਾ ਫੜ ਲਿਆ ਵਾ, ਲੇਕਿਨ ਮੇਰੇ ਨਾ ਉਹ ਨਾ ਕਰਿਓ ਜਿਹੜੀ ਮੇਰੇ ਪਿਛਲੇ ਬਾਬੇ ਨੇ ਕੀਤੀ ਹੈ। ਨਹੀਂ ਉਹ ਨਹੀਂ ਕਰਦੇ। ਬਾਬਾ ਜੀ ਜਿਹੜਾ ਵੀ ਮਰੀਜ਼ ਆਉਂਦਾ ਸੀ ਨਾ, ਉਹ ਕਹਿੰਦਾ ਜਾ ਗੋਗੇ ਯਾਰ 2 ਚਾਵਾਂ ਫੜ ਲਿਆ ਭੱਜ ਕੇ ਜਾ ਕੇ। ਉਹ ਚਾਹ ਵਾਲੇ ਦੇ ਅਸੀਂ ਪੈਸੇ ਨਹੀਂ ਸੀ ਦਿੱਤੇ। ਉਹ ਜਾਂਦਿਆਂ ਪਹਿਲਾਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਸੀ ਉਹ। ਬਾਬੇ ਦਾ ਮਤਲਬ ਕਿ ਬਾਬਾ ਚਾਹ ਦਾ ਵੀ ਕਹਿ ਦਿੰਦਾ ਸੀ ਤੈਨੂੰ? ਯਾਰ ਚਾਹ ਦਾ ਮੈਂ ਕਿਹਾ ਨਾ, ਉਹ ਕਹਿੰਦਾ ਪਹਿਲਾਂ ਭਾਂਡੇ ਧੋ। ਮੈਂ ਭਾਂਡੇ ਧੋਣੇ ਥੱਲੇ ਆ, ਉੱਤੋਂ ਮੇਰੇ ਮਸੇਰਾ ਨੇ ਨਾ ਨੰਗਣਾ ਜਿੰਨਾ ਨੇ, ਉਹਨਾਂ ਨੇ ਕਹਿਣਾ ਲਾਨਾਤ ਗੋਗਿਆ ਇੱਥੇ ਲੈਗਾ। ਕੋ ਭਾਂਡੇ ਨਹੀਂ ਧੋਵਾਂਗੇ ਅਸੀਂ, ਤੇਰੇ ਕੋ ਅੱਛੇ ਕੰਮ ਕਰਾਵਾਂਗਾ। ਆ ਜਿਹੜੇ ਲੋਕ ਇਸ਼ਾਰੇ ਤੇ ਨਹੀਂ ਰੁਕਦੇ, ਉਹਨਾਂ ਦੇ ਮੋਟਰਸਾਈਕਲ ਤੂੰ ਇੰਜ ਕਰਕੇ ਫੜ ਲੈਣੇ ਅੱਗੋਂ। ਉਹ ਯਾਰ ਮੈਂ ਇਸ਼ਾਰਾ ਕਰਕੇ ਕਿਸੇ ਕੋ ਮਾਰ ਖਾਣੀ ਆ, ਮੈਂ ਕਿੱਦਾਂ ਉਹਨਾਂ ਨੂੰ ਰੋਕਾਂ ਇੰਜ ਕਰ? ਤੂੰ ਜਿੰਨਾ ਯਾਰ। ਮੈਂ ਜਿੰਨਾ ਚੰਗਾ ਹੋਇਆ ਯਾਰ ਮੈਨੂੰ ਚੇਤਾ ਕਰਾਤਾ। ਹੁਣ ਇਹਦੇ ਦੇਹ ਚ ਆਇਆ ਮੈਂ ਜਿੰਨਾ। ਚਲੋ ਬਾਬਾ ਜੀ ਤੁਸੀਂ ਹੁਣ ਬੁਲਾ ਲਿਆ ਵਾ ਤੇ ਫਿਰੋ ਤੁਰੋ, ਕੋਈ ਨਹੀਂ। ਆ ਜੰਗਲ ਸਾਡਾ ਹੀ ਆ, ਆਹ ਉਰੇ ਪਰੇ ਦਾ। ਸਾਡਾ ਤੂੰ ਮਾਲੀ ਐ ਨਹੀਂ ਮਾਲੀ ਨਹੀਂ। ਆਹ ਦਰਖਤ ਜਿਹੜਾ ਵਾ ਇਹ ਮੇਰੇ ਕਜ਼ਨ ਦਾ ਵਾ। ਇਹਦੇ ਤੇ ਰਹਿੰਦੇ ਹੋ? ਆਹੋ ਇੱਥੇ ਉਹ ਰਹਿੰਦੇ ਆ। ਤੇ ਹੁਣ ਕਿੱਥੇ ਗਏ ਆ?
ਉਹ ਕਿਤੇ ਗਏ ਹੋਣੇ ਆ, ਹਾਫ ਟਾਈਮ ਹੋਇਆ ਨਾ, ਟਾਈਮ ਹੋਇਆ ਕਿਤੇ ਗਏ। ਉਹ ਜਿਹੜਾ ਦਰਖਤ ਆ ਤੇ ਮੇਰੇ ਕਜ਼ਨ ਦਾ ਵਾ, ਇਹਨਾਂ ਨਾਲ ਸਾਡੀ ਨਾ ਬੋਲ ਚਾਲ ਹੈ ਨਹੀਂ। ਕਿਉਂ ਕੀ ਹੋਇਆ? ਉਹਨਾਂ ਕੁੜੀ ਦਾ ਰਿਸ਼ਤਾ ਕਿਤੇ ਉਹਨਾਂ ਨੇ ਕਰਨਾ ਸੀ। ਅਸੀਂ ਕਿਹਾ ਮੁੰਡਾ ਨਾ ਕੰਮ ਨਹੀਂ ਕਰਦਾ। ਕਿਆ ਵੀ ਕਿਉਂ ਛੱਡਿਆ ਰਿਸ਼ਤਾ? ਉਹ ਭਾਈ ਉਹਨੂੰ ਨਾ ਰਸ਼ ਦੇ ਵਿੱਚ ਚਲੇ ਜਾਂਦਾ ਸੀ, ਮੁੜ ਕੇ ਉਹਨੂੰ ਗਾਇਬ ਹੀ ਨਹੀਂ ਸੀ ਹੋਣਾ ਆਉਂਦਾ। ਵਾਹ, ਇਹ ਤੇ ਫਿਰ ਗੱਲ ਮੈਂ ਕਿਹਾ ਯਾਰ ਕੰਮ ਤਾਂ ਬੰਦੇ ਨੂੰ ਆਵੇ ਨਾ ਪੂਰਾ। ਤੁਰੇ ਚੱਲਦੇ ਆ। ਆਹ ਦਰਖਤ ਤੇ ਕੰਡੇ ਆ। ਆ ਕੰਡੇ ਆ ਦਰਖਤ ਤੇ। ਭਾਜੀ ਕਬੀਲਦਾਰੀ ਜਿਹੜੀ ਹੈ ਨਾ, ਉਹ ਤੁਹਾਨੂੰ ਪਤਾ ਵਾ ਕਿੰਨੀ ਔਖੀ ਆ। ਹਾਂ। ਪੈਟਰੋਲ ਕਿੱਥੇ ਚਲਾ ਗਿਆ, ਰੋਟੀ ਕਿੰਨੀ ਮਹਿੰਗੀ ਹੋ ਗਈ। ਤਿਲਾਂ ਵਾਲਾ ਨਾਨ ਹੀ ਨਹੀਂ ਜਿਹੜਾ ਉਹ ਵਾਰੇ ਚ ਹੈਗਾ ਉਹ ਸਾਨੂੰ। ਯਾਰ ਸਸਤੇ ਕੀਤੇ ਤੇ ਹੈਗੇ, ਨਾਲੇ ਤੂੰ ਜਿੰਨ ਆ, ਤੈਨੂੰ ਕੀ ਇਹਨਾਂ ਚੀਜ਼ਾਂ ਨਾਲ? ਉਹ ਭਾਜੀ ਜਿੰਨ ਦੀ ਗੱਲ ਨਹੀਂ ਹੁੰਦੀ, ਖੁਰਾਕ ਤੇ ਅਸੀਂ ਵੀ ਖਾਣੀ ਆ। ਜਿੰਨ ਦੇ ਦੁੱਖੜੇ ਸਾਰੇ ਇਨਸਾਨਾਂ ਵਾਲੇ ਨੇ। ਅਸੀਂ ਦੁਨੀਆ ਚੋਂ ਖਾਂਦੇ ਆ। ਆ ਜਿਹੜਾ ਤੁਸੀਂ ਡਸਟਬਿਨਾਂ ਦੇ ਵਿੱਚ ਗੋਸ਼ਤ ਸੁੱਟ ਦਿੰਦੇ ਹੋ, ਇਹ ਬਿਲਕੁਲ ਜਿਹੜੇ ਭੁੱਖੇ ਬੰਦੇ ਆ ਹੱਡੀ ਚਬਾ ਕੇ ਬਾਹਰ ਸੁੱਟਦੇ। ਭਾਜੀ ਥੋੜਾ ਬਹੁਤਾ ਗੋਸ਼ਤ ਉਹਦਾ ਨਾ ਹੋਵੇ, ਲੱਗਾ ਹੋਣਾ ਚਾਹੀਦਾ। ਲੱਗਾ ਹੋਣਾ ਚਾਹੀਦਾ। ਉਹ ਅਸੀਂ ਖਾਂਦੇ ਆ। ਵੱਡੇ ਵੱਡੇ ਹੋਟਲਾਂ ਤੇ ਜਾਂਦੇ ਹੋ, ਹੈਂ? ਖਾਣਾ ਤੁਸੀਂ 4 ਬੰਦਿਆਂ ਦਾ ਕਿਹਾ, ਉਹ ਵੱਧ ਗਿਆ। ਫਿਰ ਕਹਿੰਦੇ ਜੀ ਆ ਭਾਈ ਆ ਪੈਕ ਕਰ ਦਿਓ। ਉਹ ਪੈਕ ਕਿਉਂ ਕਰਾਉਨੇ ਆ? ਅਸੀਂ ਕਿੱਥੇ ਜਾਣਾ? ਉਹ ਸਾਡੀ ਖੁਰਾਕ ਆ। ਇਹ ਜਿਹੜੀਆਂ ਕੜਾਈਆਂ ਜਿਹੜੇ ਲੈਂਦੇ ਨੇ ਬਾਬੇ, ਜਿਹੜੇ ਕੜਾਈਆਂ ਲੈਂਦੇ ਆ, ਪੂਰਾ ਪੂਰਾ ਬੱਕਰਾ ਲੈਂਦੇ ਆ, ਜਾਂ ਸਦਕੇ ਦੇ ਜਿਹੜੇ ਕਾਲੇ ਬੱਕਰੇ, ਉਹ ਕਿੱਧਰ ਜਾਂਦੇ? ਤੁਹਾਨੂੰ ਹੀ ਆਉਂਦੇ ਆ। ਉਹ ਭਾਈ ਸਾਨੂੰ ਕਿੱਥੇ ਆਉਂਦੇ ਆ, ਆਪੇ ਘਰ ਪੱਕਦੇ ਆ। ਉਹ ਗੱਲ ਹੀ ਆ ਵੈਸੇ ਐਵੇਂ ਕੜਾਈ ਕੜੂਈ ਦੀ। ਬਸ ਤੂੰ ਜਿੰਨ ਹੈ ਉਹ ਬੱਕਰਾ ਤੈਨੂੰ ਨਹੀਂ ਦਿੰਦੇ? ਉਹ ਯਾਰ ਮੈਂ ਚਰਾਉਣਾ ਬੱਕਰੇ ਨੂੰ ਜਾਂ ਮੈਂ ਉਹਦੀ ਗਾਨੀ ਪਾਉਣੀ ਆ? ਉਹ ਆਪ ਹਲਾਲ ਕਰਕੇ ਬਾਬੇ ਆਪ ਖਾ ਲੈਂਦੇ ਆ। ਚੱਲ ਆ ਤੁਰਿਆ ਤੁਰਿਆ। ਓਏ ਇੱਕ ਮਿੰਟ, ਹਾਂਜੀ ਕੀ ਹੋਇਆ? ਉਹ ਤੂੰ ਜਿੰਨ ਹੋ ਕੇ ਤਵੀਤ ਪਾਇਆ, ਇਹ ਕੀ ਚੱਕਰ? ਇਹ ਕੀ ਚੱਕਰ ਆ? ਉਹ ਭਾਈ ਪਤਾ ਕੀ ਹੈ, ਜਦੋਂ ਮੈਂ ਰਾਤ ਨੂੰ ਸੌਣਾ ਨਾ, ਹਾਂ। ਤੇ ਮੈਨੂੰ ਇੰਜ ਲੱਗਦਾ ਜਿਵੇਂ ਨਾ ਮੇਰੇ ਹਿੱਕ ਤੇ ਨਾ ਦਬਾ ਜਿਹਾ ਪਿਆ, ਮੇਰਾ ਕੋਈ ਸਾਹ ਘੁੱਟਦਾ ਵਾ। ਫੇਰ ਨਾ ਡਰ ਜਿਹਾ ਲੱਗਦਾ ਮੈਨੂੰ, ਉਹਦਾ ਮੈਂ ਤਵੀਤ ਕਰਾਇਆ ਮੇਰਾ ਹੋਇਆ। ਖਿਆਲ ਤੇਰੇ ਤੇ ਨਾ ਕੋਈ ਜਿੰਨ ਆਸ਼ਕ ਹੋ ਗਿਆ। ਜਿੰਨ ਨਹੀਂ, ਉਹ ਦਬਾ ਜਿਹਾ ਪੈਂਦਾ ਨਾ, ਫਿਰ ਉਹ ਮੈਂ ਤਵੀਤ ਕਰਾਇਆ ਵਾ ਉਹਦੇ ਬਾਅਦ। ਸਾਹ ਵੀ ਘੁੱਟਿਆ ਜਾਂਦਾ ਤੇਰਾ? ਹਾਂ। ਇੱਥੇ ਕਿਡਨੀ 'ਚ ਦਰਦ ਵੀ ਰਹਿੰਦੀ ਹੈ? ਉਹ ਪੱਥਰੀਆਂ ਵਾ ਭਾਈ, ਚ ਕਰਾਇਆ ਨਾ ਅਲਟਰਾਸਾਊਂਡ। ਇਹ ਦਰਦ ਇੱਥੋਂ ਸ਼ੁਰੂ ਹੋ ਕੇ ਇੱਥੇ ਵੀ ਆਉਂਦੀ ਅੱਗੇ? ਹਾਂਜੀ ਭਾਈ, ਇਹ ਇੱਥੋਂ ਸ਼ੁਰੂ ਹੁੰਦੀ ਆ, ਇੱਥੇ ਆਉਂਦੀ ਇਹ ਹੈ। ਬਰਦਾਸ਼ਤ ਨਹੀਂ ਜਿੰਨ ਹੁੰਦੀ। ਨਹੀਂ ਹੈਗਾ, ਕਹਿੰਦਾ ਅਲਟਰਾਸਾਊਂਡ ਕਰਾਈ ਹੈ। ਨਹੀਂ ਨਹੀਂ, ਅਸਲ 'ਚ ਗੱਲ ਪਤਾ ਕੀ ਆ, ਰੋਲ ਜਿੰਨ ਦੇ ਕਰਨ ਦਾ ਗੋਗਾ ਵਿੱਚ ਵਿੱਚ ਛੱਡ ਜਾਂਦਾ ਕੰਮ। ਭੁੱਲ ਜਾਂਦਾ ਕਿ ਮੈਂ ਜਿੰਨ ਮੈਂ ਜਿੰਨ ਆ, ਫਿਰ ਗੋਗਾ ਹੀ ਆ ਜਾਂਦਾ ਉਹ 'ਚ। ਆਹ ਚਲੋ ਪਾਣੀ ਕਿੰਨਾ ਕੁ ਪੀਣਾ? ਪਾਣੀ ਦਾ ਉਹ ਇਸਤੇਮਾਲ ਘੱਟ ਹੀ ਕਰਦੇ ਆ ਭਾਈ। ਉਹ ਉਧਰ ਨਾ ਸਮੁੰਦਰਾਂ ਵੱਲ ਜੀ ਜੀ ਬਾਬਾ ਜੀ। PKLI ਹਸਪੀਟਲ, ਹਾਂਜੀ ਡਾਕਟਰ ਹਮਜ਼ਾ, ਹਾਂਜੀ। ਉਹਦੇ ਕੋਲੋਂ ਇਹਦੀਆਂ ਸਾਰੀਆਂ ਰਿਪੋਰਟਾਂ ਕਰਾਉਨੇ ਆ। ਠੀਕ ਹੋ ਜਾਏਗਾ ਤੂੰ। ਸਹੀ ਹੋ ਬਹੁਤ ਵਧੀਆ ਹਸਪੀਟਲ ਆ ਸਾਡਾ। ਉੱਥੇ ਤਾਂ ਹੁਣ ਆਹ ਜਿਹੜਾ ਹੁੰਦਾ ਨਹੀਂ ਆ, ਜਿਗਰ ਟ੍ਰਾਂਸਪਲਾਂਟ ਵੀ ਹੋ ਜਾਂਦਾ। ਕਿਡਨੀ ਦਾ ਸਪੈਸ਼ਲ ਆ, ਇਹ ਵੀ ਮੀਆਂ ਹੁਣਾਂ ਨੇ ਬਣਾਇਆ। ਚਲੋ ਭਾਈ ਉਹਦੇ ਕੋਲ ਉਹਨਾਂ ਕੋਲ ਟਾਈਮ ਲਵੋ, ਫਿਰ ਕਿਸੇ ਟਾਈਮ ਮੈਂ ਆ ਜਾਵਾਂਗਾ। ਉਹ ਟਾਈਮ ਹੀ ਟਾਈਮ ਆ, ਸਾਡਾ ਦੋਸਤ ਆ ਉਹ। ਹੈਂ? ਜਿੰਨਾਂ ਦਾ ਵੀ ਅਸੀਂ ਟਾਈਮ ਲੈਣਾ। ਹਾਂਜੀ, ਫਿਰ ਚੈੱਕ ਕਿੱਦਾਂ ਹੋ ਭਾਈ? ਡਰ ਜਾਂਦੇ ਆ ਨਾ ਲੋਕ। ਫਿਰ ਮੈਂ ਹੋਰ ਰੂਪ ਧਾਰ ਕੇ ਆਉਂਗਾ ਨਾ। ਚਲੋ ਚਲੋ ਤੁਰੇ ਚਲੋ। ਗੋਗੇ ਦਾ ਰੂਪ ਧਾਰ ਉੱਥੇ ਉਹਨਾਂ ਕੇ ਲੱਠੇ ਦਾ ਸੂਟ ਪਾ ਕੇ ਆਈ। ਚੱਲ ਆ। ਇਹਨੂੰ ਯਾਦ ਆ ਗਿਆ ਕਿ ਮੈਂ ਜਿੰਨ ਆਹ ਦਰਖਤ ਕਿਹੜਾ, ਜਿਹੜਾ ਘਣਾ ਬਹੁਤਾ ਦਰਖਤ ਵੱਡਾ? ਉਹ ਜਿਹੜਾ ਵੱਡਾ ਭਾਈ ਦਰਖਤ ਆ ਨਾ, ਆਹੋ, ਆਹੋ। ਉਹ ਮੇਰੇ ਵੱਡੇ ਤਾਏ ਦਾ ਭਾਈ ਹੈ। ਉਹਦੀ ਬਹੁਤ ਫੈਮਿਲੀ ਲੱਗਦੀ ਹੈ ਨਾ। ਉਹ ਭਾਜੀ 20 ਤਾਂ ਉਹਦੇ ਬੱਚੇ ਆ। ਅਜੇ ਮੈਂ ਉਹਨੂੰ ਸਮਝਾਉਂਦਾ ਵੀ ਰਿਹਾ ਵਾਂ ਵੀ ਮਹਿੰਗਾਈ ਦਾ ਦੌਰ ਆ, ਤਾਇਆ ਕੋਈ ਥੋੜਾ ਜਿਹਾ ਹੱਥ ਨਾ ਢਿੱਲਾ ਰੱਖ। ਭਾਈ ਅਬਦਰ ਤੇ ਸੋਨਾ ਲਾ ਕੇ ਵੇਚ ਲਿਆ, ਜਾਂ ਬੁੱਢੀ ਨੂੰ ਕਾਂਟੇ ਬਣਵਾਤੇ ਇੱਥੋਂ। ਭਾਈ ਸਫ਼ਰ ਜੋ ਇੰਨੀ ਦੂਰੋਂ ਤੇ ਤੁਸੀਂ ਭਾਈ ਬੁਲਾਇਆ ਵਾ, ਸਮਝਦੇ ਨਾ? ਬਸ ਤੂੰ ਨਾ ਅਛਾਈ ਦੇ ਕੰਮ ਕਰਨੇ ਆ, ਜਿਹੜੇ ਸਾਡੇ ਪਾਕਿਸਤਾਨ ਦੇ ਮੁਲਕ ਦੇ ਬਾਰੇ ਕੋਈ ਬੁਰਾ ਸੋਚਦੇ ਆ, ਹਾਂ। ਤੂੰ ਉਹਨਾਂ ਦੇ ਜ਼ਿਹਨਾਂ 'ਚ ਵੜ ਕੇ ਉਹਨਾਂ ਦੇ ਜ਼ਿਹਨ ਘੁਮਾ ਦੇਣੇ ਨੇ, ਓ ਯਾਰ। ਤਾਂ ਕਿ ਮੁਲਕ ਲਈ ਅੱਛਾ ਸੋਚਣ। ਉਹ ਭਾਈ ਤਾਂ ਤੁਸੀਂ ਨਹੀਂ ਮੋਟੀਵੇਟ ਕਰ ਸਕੇ ਉਹਨਾਂ ਨੂੰ। ਇਹ ਬੰਦੇ 'ਚ ਵੜਦਾ ਕਿੱਦਾਂ ਤੂੰ? ਮਤਲਬ ਹਾਂ। ਬੰਦੇ 'ਚ ਜਿੰਨ ਵੜ ਗਿਆ, ਇਹ ਕਿੱਦਾਂ ਤੂੰ ਵੜਦਾ? ਮੈਨੂੰ ਇਹ ਉਹ ਦੱਸ। ਭਾਈ ਉਹ ਸਾਡਾ ਨਾ ਉਹਨਾਂ ਤੇ ਸਿਰਫ ਅਸਰ ਹੁੰਦਾ ਵਾ। ਉਹ ਲੱਗਦਾ ਉਹਨਾਂ ਨੂੰ ਇਹ ਆ ਵੀ ਅਸੀਂ ਹਾਂ। ਉਹ ਅਸਰ ਹੁੰਦਾ ਉਹਨਾਂ ਤੇ, ਫਿਰ ਉਹ ਅਸੀਂ ਉਹਨਾਂ ਦਾ ਦਿਲ ਦਿਮਾਗ ਅਸੀਂ ਆਪਣੇ ਵਿਸ਼ ਚ ਕਰ ਲੈਂਦੇ ਆ। ਉਹ ਫਿਰ ਹੱਥ ਪੁੱਠੇ ਹੁੰਦੇ ਆ, ਅੱਖਾਂ ਪੁੱਠੀਆਂ ਕਰਦੇ। ਓਏ ਉਹ ਤਾਂ ਭਾਈ ਅਸੀਂ ਨਹੀਂ, ਮਿਰਗੀ ਹੁੰਦੀ ਆ, ਉਹ ਤਾਂ ਕਿਤੇ ਡਾਕਟਰ ਨੂੰ ਦਿਖਾਓ ਭਾਈ। ਇਹ ਕੀ ਕਹਦਾ? ਸਾਨੂੰ ਤੇਰਾ ਇਲਾਜ ਆਉਂਦਾ ਹੈ। ਨਹੀਂ ਹੱਥ ਇੰਜ ਕਰ। ਉਹ ਬਾਬਾ ਜੀ ਛੱਡ ਦੋ। ਇਹ ਨਹੀਂ ਛੱਡਣੀ, ਇਹ ਨਹੀਂ ਛੱਡਣੀ। ਚੀਚੀ ਛੱਡ ਦੋ। ਕਿਉਂ ਛੱਡਾ? ਹੁਣ ਤੇ ਬਾਬੇ ਦੇ ਕਾਬੂ ਆਏ ਆ। ਉਹ ਛੱਡ ਦੇ ਚੀਚੀ ਆ। ਕਿਉਂ? ਉਹ ਬਾਬਾ ਜੀ ਫਿੰਸੀ ਆ ਇੱਥੇ ਮਾਨ। ਮੈਂ ਪਿੰਸੀ ਵਾਲੀ ਫੜ ਲਈ। ਮਜ਼ਹਬ ਕੀ ਹੈ ਤੇਰਾ? ਮੁਸਲਮਾਨ ਹੈ, ਹਿੰਦੂ ਹੈ? ਕੌਣ ਹੈ ਤੂੰ? ਮੈਂ ਮੁਸਲਮਾਨ ਆ ਬਾਬਾ ਜੀ। ਅੱਛਾ ਹਾਂ ਬਸ ਠੀਕ ਆ। ਫਿਰ ਅੱਜ ਤੋਂ ਬਾਅਦ ਤੂੰ ਸਾਡੇ ਨਾਲ ਜਾਣਾ ਹੈ, ਤੇ ਬੱਚਿਆਂ ਨੂੰ ਦੱਸਿਆ ਘਰ ਜਾ, ਤੈਨੂੰ ਇਹ ਵੀ ਛੂਟ ਉਹ ਦੇ ਦੇ। ਯਾਰ ਭਾਈ ਬੱਚਿਆਂ ਨੂੰ ਕੀ ਦੱਸਣਾ ਵਾ? ਮੇਰੇ ਬੱਚੇ ਕਹਿਣਾ ਕਾਰ ਕੋਈ ਨਹੀਂ ਕਿ ਮੈਂ ਪੜ੍ਹੂ ਦਿੱਤੇ। ਉਹ ਮੈਂ ਵਾਂ ਅਨਪੜ੍ਹ।
ਮੈਂ ਬੱਚੇ ਪੜ੍ਹਾ ਬੈਠਾ ਮੇਰੀ ਗੱਲ ਹੀ ਕੋਈ ਨਹੀਂ ਮੰਨਦੇ ਆਪਣੇ ਆਪਣੇ ਮੋਬਾਈਲ ਲੈ ਕੇ ਇੱਕ ਪਾਸੇ ਰਹਿੰਦੇ ਆ ਯਾਰ ਪਾਕਿਸਤਾਨ ਦੇ ਬੱਚਿਆਂ ਨਾਲੋਂ ਤੇ ਤੇਰੇ ਬੱਚੇ ਅੱਛੇ ਜਿਹੜੇ ਪੜ੍ਹ ਲਿਖ ਗਏ ਖਿਆਲ ਹੀ ਹਜੇ 20,000 ਬੱਚਾ ਪਤਾ ਨਹੀਂ 20 ਲੱਖ ਬੱਚਾ ਜਾਂਦਾ ਹੀ ਨਹੀਂ ਸਕੂਲਾਂ 'ਚ ਭਾਜੀ ਮਜ਼ਦੂਰੀਆਂ ਕਰਦੇ ਕੋਈ ਚਾਹ ਤੇ ਲੱਗਾ ਵਿਚਾਰਾ ਕੋਈ ਕਮਾਨੀਆਂ ਦੇ ਕੰਮ ਤੇ ਕੋਈ ਕੁਛ ਹੈ ਤਰ੍ਹਾਂ ਦੇ ਕੰਮ ਕਰਨ ਡਏ ਆ ਡੈਡੀ ਵੀ ਨਹੀਂ ਪੜਿਆ ਇਹਨੂੰ ਫਿਰ ਮੈਂ ਨਾਂ ਰੱਖਿਆ ਆਪਣਾ ਪਤਾ ਕੀ ਆ ਬੱਚਿਆਂ ਨੂੰ ਪੜਾਉਣਾ ਚਾਹੀਦਾ ਮੈਂ ਪੜਾਏ ਆ ਨਾ ਨਿਆਣੇ ਲੇਕਿਨ ਉਹ ਨਾ ਗਲਤ ਅਸਰ ਲੈ ਗਏ ਪੜ੍ਹਾਈ ਦਾ ਉਹ ਮੈਨੂੰ ਪੁੱਛਦੇ ਨਹੀਂ ਆਪਣੇ ਮੋਬਾਈਲਾਂ 'ਚ ਲੱਗੇ ਰਹੇ ਆ ਗਲਤ ਨਹੀਂ ਲੈ ਗਏ ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਨਾ ਉਹਨੂੰ ਆਪਣੀ ਉਚਾਈ ਬੁਰਾਈ ਦਾ ਪਤਾ ਲੱਗ ਜਾਂਦਾ ਫਿਰ ਉਹ ਸਹੀ ਰਸਤੇ ਲੱਭਦੇ ਆ ਨਹੀਂ ਚਲੋ ਹੁਣ ਬਹਿਸ ਮੁਕਾਓ ਤੇ ਮੈਨੂੰ ਦੱਸੋ ਕਿ ਮੈਨੂੰ ਬੁਲਾਇਆ ਕਾਦੇ ਵਾਸਤੇ ਦੇਖੋ ਨਾ ਐਡੀ ਦੂਰ ਲਈ ਆ ਤੂੰ ਹੈ ਬੋਤਲ 'ਚ ਵੜ ਚੱਲੀਏ ਉਹ ਯਾਰ ਮੈਂ 1.5 ਲੀਟਰ ਬੋਤਲ 'ਚ ਕਿੱਦਾਂ ਭਾਈ ਕੋਈ ਮਸਲਾ ਗੱਲ ਹੁੰਦੀ ਉਹ ਇਹ ਤਾਂ 1.5 ਲੀਟਰ ਦੀ ਮੈਂ ਤੇਰੇ ਲਈ ਖੋਲੀ ਡੁਲੀ ਲਿਆਇਆ ਵਾ ਨਹੀਂ ਤਾਂ ਏਡੀ ਕੁ ਬੋਤਲ 'ਚ ਵੀ ਜਿੰਨ ਵੜ ਜਾਂਦਾ ਭਾਈ ਤੁਹਾਨੂੰ ਮੈਂ ਅੱਗੇ ਦੱਸਿਆ ਵਾ ਮੈਨੂੰ ਨਾ ਚੱਲ ਤੂੰ ਪੈਰ ਤਾਂ ਪਾ ਨਾ ਬੋਤਲ 'ਚ ਨਹੀਂ ਪੈਣਾ ਭਾਈ ਛੱਡੋ ਯਾਰ ਪੜ ਓਏ ਮੰਤਰ ਪੜ ਮੈਂ ਘਰ ਤਾਂ ਦੱਸਾਂ ਬੱਚਿਆਂ ਨੂੰ ਵੇਲਾ ਵਾ ਮਾੜਾ ਹੀ ਆ ਚੱਲ ਜਾ ਦੱਸਿਆ ਅਸੀਂ ਖਲੋਤੇ ਆ ਕਿ ਉਹਨਾਂ ਵਾ ਭਾਈ ਬੱਚਿਆਂ ਨੂੰ ਫਿਰ ਤਲਾਹ ਤੇ ਕਰਦਾ ਨਾ ਅੱਛਾ ਕਿੰਨਾ ਕਰਸਾ ਤੁਸੀਂ ਮੈਨੂੰ ਇੱਥੇ ਕੋਲ ਰੱਖਣਾ ਯਾਰ ਅਸੀਂ ਤੇਰਾ ਹੱਕ ਨਹੀਂ ਰੱਖਦੇ ਤੈਨੂੰ ਸੈਲਰੀ ਦਾਂਗੇ ਮਹੀਨਾ ਮੋਕਲਾ ਸਾਡੇ ਨਾਲ ਕੀ ਲੈਣਾ ਤੇਰੇ ਘਰ ਪੈਸੇ ਅਸੀਂ ਪਹੁੰਚਾ ਦਿਆ ਕਰਾਂਗੇ ਜਾਇਜ਼ ਕੈਸ਼ ਬਣਿਆ ਤੇਰੇ ਬੱਚਿਆਂ ਦਾ ਨਹੀਂ ਜਾਇਜ਼ ਕੈਸ਼ ਤੇ ਨਹੀਂ ਭਾਈ ਸਾਡੇ ਨਾਲ ਸਟੋਰ ਆ ਨਾ ਕਰਿਆਨਾ ਸਟੋਰ ਸਿਰ ਉਤੋਂ ਨਿਆਣੇ ਇੱਕ ਸੌਦਾ ਲੈ ਲੈਣਗੇ ਤੁਸੀਂ ਉਹਨਾਂ ਦੇ ਮਹੀਨੇ ਦੇ ਮਹੀਨੇ ਪੈਸੇ ਦੇ ਦਿਆ ਕਰਨੇ ਤੂੰ ਦੱਸ ਕੀ ਮਹੀਨਾ ਲੈਣਾ ਇਹ ਵੀ ਸਖਤ ਨਹੀਂ ਦੇਖ ਲਓ ਭਾਈ ਤੁਸੀਂ ਵੀ ਜਿੰਨਾ ਵਾਲੇ ਹੋ ਤੁਹਾਨੂੰ ਪਤਾ ਵੀ ਜਿੰਨ ਦਾ ਕੀ ਹਿਸਾਬ ਹੁੰਦਾ ਜਿੰਨਾਂ ਵਾਲੇ ਕਿਹੜੇ ਪਹਿਲਾ ਜਿੰਨ ਆ ਮੇਰੇ ਕੋਲ ਮੈਂ 8 ਜਿੰਨ ਰੱਖੇ ਆ 2.5 ਲੱਖ ਰੁਪਇਆ ਰੱਖ ਲਓ ਮਹੀਨਾ ਬਸ ਨਹੀਂ 2.5 ਲੱਖ ਜ਼ਿਆਦਾ ਹੈਗਾ ਯਾਰ ਉਹ ਭਾਈ 14 ਨਿਆਣੇ ਆ ਮੇਰੇ ਤੇਰਾ ਖੁਦਾ ਦਾ ਖੌਫ ਤੇਰੇ 14 ਤੇ ਸਾਡੇ ਵੀ ਤੇ 8 ਹੈਗੇ ਹੀ ਆ ਕੋਈ ਜਿਹੜਾ ਜਾਇਜ਼ ਉਹ ਦੇਖ ਲਾ ਕੋਈ ਸਹੀ ਕੰਮ ਕਰਾਉਣੇ ਆ ਉਤੋਂ ਜੋ ਹੋਇਆ ਤੇਰਾ ਯਾਰ ਉੱਤੋਂ ਕੀ ਹੈ ਵੀ ਜਿੰਨ ਨੇ ਨੱਚਣਾ ਵੀ ਐ ਕਰਕੇ ਨਹੀਂ ਉਤੋਂ ਸੁੱਟਦੇ ਨਹੀਂ ਮਾਰ ਕੇ ਗੋਸ਼ਤ ਸੁੱਟਦੇ ਤੇ ਉਹ ਵੀ ਤੇਰਾ ਕਾਲੇ ਮਾਂ ਤੇਰੇ ਆਂਡੇ ਤੇਰੇ ਉਹ ਯਾਰ ਉਹ ਆ ਰਾਵੀ ਤੇ ਵੇਖ ਕਿੰਨੀ ਕਲੇਜੀ ਸੁੱਟਣ ਦੇ ਉਹ ਵੀ ਤੇਰੀ ਯਾਰ ਉਹ ਕਾਲੇ ਮਾਂ ਤੇ ਆਂਡੇ ਜਿਹੜੇ ਆ ਨਾ ਉਹ ਚੌਂਕਾਂ 'ਚ ਲੋਕ ਸੁੱਟਦੇ ਤਾਂ ਪਈਏ ਮਿੱਧ ਜਾਂਦੇ ਸਾਡੇ ਤਾਂ ਹਿੱਸੇ ਹੀ ਕੁਛ ਨਹੀਂ ਆਉਂਦਾ ਉਹ ਯਾਰ ਸਾਈਡ ਤੇ ਰੱਖਿਆ ਕਰੋ ਕਿਤੇ ਜਿੱਥੋਂ ਅਸੀਂ ਚੁੱਕ ਲਈ ਯਾਰ ਸਾਡੇ ਕੋਲੋਂ ਗਲਤੀ ਹੋ ਗਈ ਯਾਰ ਹੁਣ ਕਿੱਥੇ ਜਾਏਗਾ ਬੋਤਲ ਮੇ ਭਾਈ ਇੱਥੇ ਕੋਈ ਵਾਸ਼ਰੂਮ ਲਾਗੇ ਹੈਗਾ ਮੈਂ ਆਇਆ 1 ਮਿੰਟ ਓਏ ਉਹ ਤੂੰ ਬੋਤਲ 'ਚ ਨਹੀਂ ਗਿਆ ਉਹ ਯਾਰ ਨਹੀਂ ਭਾਈ ਮੰਤਰ ਤੁਹਾਡਾ ਹਲਕਾ ਵਾ ਮੈਂ ਇਦਾਂ ਇੰਨੇ ਸੌਖਾ ਨਹੀਂ ਮੈਂ ਬੰਦ ਕਰਨਾ ਹੈਗਾ ਬੋਤਲ ਸਾਡੇ ਕੋ ਹੋਰ ਵੀ ਬੜੇ ਤਰੀਕੇ ਨੇ ਪੁੱਤਰ ਓਏ ਹਾਂ ਪੁੱਤਰ ਕੀ ਬਟਾਕਦਮ ਪੁਖਤ ਕੜਿੰਬਾ ਹੁਰਲ ਹੁਰਲ ਸ਼ਕਸ਼ਿੰਬਾ ਕੀ ਬਟਾਕਦਮ ਕੜਿੰਬਾ ਹੁਰਲ ਹੁਰਲ ਸ਼ਕ ਕੁੱਤੇ ਵਾਲੀ ਸੰਗਲੀ ਪਾ ਇਹ ਬਾਬਾ ਜੀ ਬੜਾ ਸਖਤ ਦਮ ਕਰਦੇ ਨੇ ਇਹਦੇ ਚੋਂ ਨਹੀਂ ਬੰਦਾ ਨਿਕਲਦਾ ਉਹ ਬਾਬਾ ਯਾਰ ਇਹ ਕਿਹੜਾ ਤਰੀਕਾ ਯਾਰ ਜਿੰਨ ਨੂੰ ਫੜਨ ਦਾ ਸਾਡਾ ਆਪਣਾ ਤਰੀਕਾ ਵਾ ਕਰੋ ਯਾਰ ਤੂੰ ਨਹੀਂ ਬੋਤਲ ਫੜਨ ਦੇ ਘੰਟਾ ਹੋ ਗਿਆ ਤੈਨੂੰ ਉਹ ਭਾਈ ਇਹ ਮੰਤਰ ਨਾ ਵੜਦਾ ਵਾ ਜਦੋਂ ਤੁਹਾਨੂੰ ਮੰਤਰ ਨਹੀਂ ਆਉਂਦਾ ਤੁਸੀਂ ਕਿਉਂ ਫਾਹ ਲੈਨੇ ਹੋ ਹੈ ਫਾਤ ਹੁਣ ਤਾਂ ਤੈਨੂੰ ਆਏਗਾ ਚੱਲ ਐਦਾਂ ਅੱਗੇ ਲੱਗ ਅੱਗੇ ਲੱਗ ਅੱਗੇ ਉਹ ਯਾਰ ਮੈਂ ਜਿੰਨਾ ਬਾਂਦਰ ਆ ਮੈਂ ਕੌਣ ਫੜਦਾ ਭਾਈ ਜਿੰਨ ਨੂੰ ਅਸੀਂ ਫੜਦੇ ਆ ਮੈਂ ਇੱਕ ਵਾਰੀ ਦਿਨ ਨੂੰ ਐਂ ਫੜਿਆ ਹੀ ਉਹਨੇ ਮੇਰੇ ਦੰਦੀ ਵੜਤੀ ਸੀ ਚੱਲ ਅੱਗੇ ਲੱਗ ਚੱਲ ਉਹ ਯਾਰ ਖਲੋ ਜਾਓ ਭਾ ਮੇਰਾ ਨਾ ਸਾਹ ਰੁਕ ਰਿਹਾ ਵਾ ਤੁਸੀਂ ਆ ਮਾੜਾ ਜਿਹਾ ਢਿੱਲਾ ਯਾਰ ਤੂੰ ਕਾਦਾ ਜਿੰਨਾ ਤੇਰੀ ਹਰ ਜਗ੍ਹਾ ਤੇ ਰੁਕਣ ਦਿਆ ਕੁਛ ਨਾ ਕੁਛ ਕੱਲ ਨੂੰ ਮੈਂ ਤੈਨੂੰ ਕੋਈ ਕੰਮ ਕਵਾਂਗਾ ਤੁਸੀਂ ਕਹੀ ਤੁਸੀਂ ਆਪ ਕਰ ਲਓ ਮੈਂ ਤਾਂ ਜਿੰਨਾ ਮੇਰੇ ਤੋਂ ਵੀ ਇਹ ਨਹੀਂ ਯਾਰ ਮੇਰੇ ਕੋਲ ਲਿਓ ਕੰਮ ਮੈਂ ਨਹੀਂ ਕਹਿੰਦਾ ਕੰਮ ਨਾ ਲਵੋ ਲੇਕਿਨ ਬੋਤਲ 'ਚ ਮੰਤਰ ਜਿਹੜਾ ਨਾ ਉਹ ਹੋਰ ਹੁੰਦਾ ਭਾਈ ਫੇਰ ਬੰਦ ਹੁੰਦਾ ਬੰਦਾ ਹੈ ਨਹੀਂ ਅਸੀਂ ਪਟੇ ਵਾਲਾ ਕੀਤਾ ਓ ਚੱਲ ਯਾਰ ਛੱਡੋ ਨੂੰ ਫੜ ਲਿਆ ਕੁੱਤੇ ਵਾਲੇ ਪੱਟ ਦੇ ਨਾਲ ਉਹਨੂੰ ਬੰਨ ਕੇ ਲੈ ਗਏ ਨੇ ਧੂ ਗਏ ਨਹੀਂ ਉਹ ਕਹਿੰਦਾ ਜਿੱਦਾਂ ਉਹਨੂੰ ਧੂੰਡੇ ਕਹਿੰਦਾ ਮੈਂ ਕੋਈ ਬਾਂਦਰ ਆ ਸਲੀਮ ਅਲਵੇਲਾ ਕਹਿੰਦਾ ਮੈਂ ਮੰਤਰੀ ਪਟੇ ਵਾਲਾ ਮਾਰਿਆ ਜੇ ਇਹਨੂੰ ਪਟੇ ਨੇ ਬੰਨਣਾ ਤੇ ਬਹੁਤ ਵਧੀਆ ਵੀਡੀਓ ਲੱਗੀ ਆ ਬਹੁਤ ਹਾਸੇ ਮਖੌਲ ਵਾਲੀ ਵੀਡੀਓ ਸੀਗੀ ਇੱਕ ਦੇਸੀ ਜਿਹੀ ਤਰੀਕਾ ਸੀਗਾ ਪੂਰਾ ਹਨਾ ਜਿੰਨ ਵੀ ਮਤਲਬ ਉਹ ਬਣਾਇਆ ਕਿ ਇਨਸਾਨੀ ਜਿੰਨ ਆਪਣੇ ਦੁਖੜੇ ਸੁਣਾਉਂਦੇ ਆ ਕਿ ਬਿੱਲ ਆਂਦਾ ਏ ਤੇ ਆ ਮਸ਼ੀਨ ਦੀਆਂ ਕੱਪੜੇ ਧੋਣੀਆਂ ਇਹ ਮੋਟਰ ਮੋਟਰ ਸਾਰਾ ਵਿੱਚ ਤੇ ਬੱਚੇ ਨੂੰ ਕਹਿੰਦਾ ਮੈਂ ਪੜਾਤਾ ਬੱਚਿਆਂ ਨੂੰ ਤੇ ਉਹ ਫੋਨਾਂ ਦੇ ਲੱਗੇ ਨੇ ਤੇ ਬਹੁਤ ਵਧੀਆ ਵੀਡੀਓ ਸੀ ਤੇ ਅਸੀਂ ਫੁੱਲ ਇੰਜੋਏ ਕੀਤਾ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਿਕੁਐਸਟ ਕੀਤੀ ਸੀ ਸਾਨੂੰ ਇਸ ਵੀਡੀਓ ਦੀ ਆਈ ਹੋਪ ਤੁਸੀਂ ਵੀ ਇੰਜੋਏ ਕੀਤਾ ਹੋਵੇਗਾ ਤੇ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਹੋਰ ਕਿਸੇ ਦੇ ਉੱਤੇ ਤੁਸੀਂ ਰਿਐਕਸ਼ਨ ਵੀਡੀਓ ਚਾਹੁੰਦੇ ਹੋ ਸਾਨੂੰ ਕਮੈਂਟ 'ਚ ਉਸ ਵੀਡੀਓ ਦਾ ਨਾਮ ਜਰੂਰ ਮੈਂਸ਼ਨ ਕਰਿਆ ਕਰੋ ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ।